अस्सलाम वालेकुम। ਅੱਜ ਮੇਰੇ ਕਿਚਨ ਵਿੱਚ ਬਣ ਰਹੀ ਹੈ ਖੀਰ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਹੈ। ਦੁੱਧ ਚੁੱਲ੍ਹੇ ਤੋਂ ਉਬਲਣ ਵਾਸਤੇ ਰੱਖ ਦਿੱਤਾ ਹੈ, ਬਦਾਮਾਂ ਨੂੰ ਭਿਓ ਦਿੱਤਾ ਹੈ ਤੇ ਚਾਵਲ ਵੀ ਧੋ ਕੇ ਨਾ ਭਿਓ ਦਿੱਤੇ ਨੇ। ਹੁਣ ਇਹ ਜਿਹੜੇ ਬਦਾਮ ਹੈਗੇ ਨੇ ਨਾ, ਇਹਨਾਂ ਨੂੰ ਭਿਓਇਆ ਅਸੀਂ ਹੁਣ ਇਹਦੇ ਛਿਲਕੇ ਉਤਾਰੇ ਨੇ ਤੇ ਛਿਲਕੇ ਉਤਾਰ ਕੇ ਤੇ ਸਾਈਡ ਤੇ ਰੱਖ ਲਾਂਗੇ। ਤੇ ਹੁਣ ਇਹ ਦੁੱਧ ਨੂੰ ਉਬਾਲਾ ਆ ਗਿਆ, ਉਬਾਲਣ ਤੋਂ ਬਾਅਦ ਇਹਦੇ ਵਿੱਚ ਚਾਵਲ ਪਾ ਦਿੱਤੇ ਨੇ। ਹੁਣ ਇਹ ਹੈਗਾ ਅੱਛੀ ਤਰ੍ਹਾਂ ਚਾਵਲ ਸਾਫ਼ ਕਰਕੇ ਇਹਦੇ ਵਿੱਚ ਪਾ ਦਿਓ ਤੇ ਬਸ ਇਹ ਖੀਰ ਜਿਹੜੀ ਹੈਗੀ ਹੈ ਨਾ ਹੁਣ ਪੱਕਦੀ ਰਹੇਗੀ। ਤਾਂ ਹੁਣ ਜਿਹੜਾ ਨਾ ਤਕਰੀਬਨ ਤੁਸੀਂ ਮੁਸਲਸਲ ਇਹਦੇ ਵਿੱਚ ਚਮਚ ਚਲਾਉਂਦੇ ਰਹਿਣਾ ਤਾਂ ਕਿ ਜਿਹੜਾ ਖੀਰ ਹੈ ਨਾ ਇਹ ਨੀਚੇ ਨਾ ਲੱਗੇ। ਜਦੋਂ ਤੁਸੀਂ ਸਮਝੋ ਕਿ ਥੋੜ੍ਹਾ ਜਿਹਾ ਖੀਰ ਥਿੱਕ ਹੋਣਾ ਸ਼ੁਰੂ ਹੋ ਗਈ, ਫਿਰ ਉਹਦੇ ਚੀਨੀ ਪਾ ਦਾਂਗੇ। ਚੀਨੀ ਪਾਉਣ ਤੋਂ ਬਾਅਦ ਫਿਰ ਉਹਨੂੰ ਮੁਸਲਸਲ ਤੁਸੀਂ ਹਿਲਾਣਾ ਕਿ ਇਹ ਨਾ ਖੀਰ ਨੀਚੇ ਨਾ ਲੱਗੇ। ਇਹ ਰੁਮਾਲ ਹੱਥ 'ਤੇ ਇਸ ਵਾਸਤੇ ਪਾਇਆ ਜਦੋਂ ਇਹ ਸਹੀ ਪੱਕ ਜਾਂਦੀ ਹੈ, ਗਾੜੀ ਹੁੰਦੀ ਹੈ ਨਾ ਤੇ ਇਹਦੇ ਨਾ ਬਬਲਸ ਬਣਦੇ ਨੇ, ਉਹ ਛਿੱਟਾਂ ਜਿਹੀਆਂ ਪੈਂਦੀਆਂ, ਤਦ ਰੁਮਾਲ ਪਾਇਆ ਹੱਥ 'ਤੇ। ਇਹ ਆਖਿਰ 'ਤੇ ਜਦੋਂ ਤੁਸੀਂ ਦੇਖੋ ਕਿ ਖੀਰ ਤਿਆਰ ਹੋ ਗਈ ਹੈ, ਗਾੜੀ ਹੋ ਗਈ ਹੈ, ਤੇ ਥੋੜ੍ਹਾ ਜਿਹਾ ਖੁਸ਼ਬੂ ਵਾਸਤੇ ਕਿਉੜਾ ਪਾ ਦਈਦਾ। ਕਿਉੜਾ ਪਾ ਕੇ ਉਸ ਤੋਂ ਬਾਅਦ ਬਦਾਮ ਪਾ ਕੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿੱਤਾ ਹੈ। ਤੇ ਹੁਣ ਅਸੀਂ ਇਹਨੂੰ ਕੱਢ ਰਹੇ ਹਾਂ ਬਾਉਲ ਦੇ ਵਿੱਚ। ਇਹ ਦੇਖੋ ਖੀਰ ਕਿਤਨੀ ਗਾੜੀ ਹੋ ਗਈ ਹੈ। ਇਹ ਲਓ ਹੁਣ ਇਹ ਪੈ ਗਈ ਜੇ ਬਾਉਲ ਦੇ ਅੰਦਰ। ਬਸ ਇਸ ਤਰ੍ਹਾਂ ਤੁਸੀਂ ਰੀਫਿਲ ਕਰ ਲਓ ਸਾਰੇ ਤੇ ਬਾਅਦ ਵਿੱਚ ਬਾਉਲ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਚਾਹੋ ਉਸ ਤਰ੍ਹਾਂ ਬਦਾਮਾਂ ਦੇ ਨਾਲ ਸਜਾਵਟ ਕਰ ਲਓ ਤੇ ਇਹ ਸਾਡੀ ਖੀਰ ਹੋ ਗਈ ਜੇ ਤਿਆਰ। ਹੁਣ ਅਸੀਂ ਇਹਨੂੰ ਮਜ਼ੇ ਲੈ ਲੈ ਕੇ ਖਾਵਾਂਗੇ। ਤੁਸੀਂ ਵੀ ਇਹ ਖੀਰ ਨੂੰ ਟਰਾਈ ਕਰਨਾ ਤੇ ਮਜ਼ੇ ਨਾਲ ਖਾਣਾ ਤੇ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।